ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਗੱਲ ਕਰਦੇ ਜਾਈਏ। ਆਪਾਂ ਨੂੰ ਪਤਾ ਹੈ ਵੀ ਇਸ ਮੌਕੇ ਕ੍ਰਿਸਮਸ ਦਾ ਦਿਨ ਆ ਰਿਹਾ ਹੈ, ਕੱਲ ਨੂੰ ਅੱਜ ਕ੍ਰਿਸਮਸ ਈਵ ਆ। ਬਹੁਤ ਸਾਰੀ ਦੁਨੀਆ ਟਰੈਵਲ ਕਰਦੀ ਆ। ਆਪਣੇ ਕੈਲੀਫੋਰਨੀਆ ਦੇ ਵਿੱਚ ਅੱਜ ਸਟੋਰਮ ਨੇ ਦਸਤਕ ਦਿੱਤੀ ਆ, ਕਾਫੀ ਜ਼ਿਆਦਾ ਭਾਰੀ ਮੀਂਹ ਪੈ ਰਿਹਾ ਹੈ ਤੇ ਉਤਲੇ ਇਲਾਕਿਆਂ ਦੇ ਵਿੱਚ ਬਰਫ਼ਬਾਰੀ ਦੀ ਸੰਭਾਵਨਾ ਜਿਹੜੀ ਉਹ ਜਤਾਈ ਗਈ ਆ। ਹੈਵੀ ਟਰੈਵਲ ਡੇ ਆ, ਹੈਵੀ ਟਰੈਵਲ ਸੀਜ਼ਨ ਆ, ਤੇ ਕਹਿੰਦੇ ਵੀ ਸਟਾਰਟ ਜਿਹੜਾ ਉਹ ਰਫ ਹੋਇਆ ਆ। ਅਮਰੀਕਨ 에ਅਰਲਾਈਨਸ ਨੂੰ ਆਪਣੀਆਂ ਸਾਰੀਆਂ ਹੀ ਫਲਾਈਟਸ ਆ ਇੱਕ ਟਾਈਮ ਦੇ ਉੱਤੇ ਗਰਾਊਂਡ ਕਰਨੀਆਂ ਪੈ ਗਈਆਂ, ਜਦ ਉਹਨਾਂ ਦੇ ਇੱਕ ਟੈਕਨੀਕਲ ਪ੍ਰੋਬਲਮ ਜਿਹੜੀ ਉਹ ਆ ਗਈ ਆ। ਫਲਾਈਟਵੇਅਰ ਦੇ ਮੁਤਾਬਕ 1447 ਜਿਹੜੀਆਂ ਫਲਾਈਟਸ ਆ ਉਹਨਾਂ ਨੂੰ ਜਿਹੜੀਆਂ ਅਮਰੀਕਾ ਦੇ ਵਿੱਚ ਐਂਟਰ ਜਾਂ ਲੀਵ ਹੋਣੀਆਂ ਸੀ ਅਮਰੀਕਨ 에ਅਰਲਾਈਨਸ ਦੀਆਂ, ਡੋਮੈਸਟਿਕ ਜਿਹੜੀਆਂ ਡੈਸਟੀਨੇਸ਼ਨਸ ਦੇ ਉੱਤੇ ਜਾਂ ਇੰਟਰਨੈਸ਼ਨਲ ਦੇ ਉੱਤੇ, ਉਹਨਾਂ ਨੂੰ ਜਿਹੜਾ ਆ ਉਹ ਡਿਲੇ ਜਿਹੜਾ ਉਹ ਕਰਨਾ ਪਿਆ ਤੇ 28 ਤਾਂ ਜਿਹੜੀਆਂ ਉਹ ਕੈਂਸਲ ਹੋ ਗਈਆਂ। ਗਵਰਨਮੈਂਟ ਰੈਗੂਲੇਟਰਸ ਨੇ ਹੁਣ ਅਮਰੀਕਨ 에ਅਰਲਾਈਨਸ ਨੂੰ ਦੁਬਾਰਾ ਅਮਰੀਕਨ ਫਲਾਈਟਸ ਨੂੰ ਜਿਹੜਾ 에ਅਰਬੋਰਨ ਕਰਨ ਦੇ ਲਈ ਦੁਬਾਰਾ ਆਗਿਆ ਜਿਹੜੀ ਉਹ ਦੇ ਦਿੱਤੀ ਹੈਗੀ ਆ। 2 ਸਾਲ ਪਹਿਲਾਂ ਹਰਜੋਤ ਸਿੰਘ ਜੀ ਸਾਊਥ ਵੈਸਟ ਦਾ ਜਿਹੜਾ ਮੈਲਟ ਡਾਊਨ ਹੋਇਆ ਸੀ ਇਸੇ ਤਰੀਕੇ ਦੇ ਨਾਲ ਟਰੈਵਲ ਸੀਜ਼ਨ ਦੇ ਦੌਰਾਨ, ਤਾਂ ਉਹ ਅਜੇ ਵੀ ਲੋਕਾਂ ਨੂੰ ਜਿਹੜਾ ਉਸਦਾ ਚੇਤਾ ਨਹੀਂ ਭੁੱਲਿਆ ਹੈਗਾ। ਸੋ ਏਵੀਏਸ਼ਨ ਐਨਾਲਿਟਿਕਸ ਕੰਪਨੀ ਜਿਹੜੀ ਆ ਸਿਰਿਕਮ, ਉਹ ਦੱਸਦੇ ਨੇ ਜਿਹੜਾ DFW ਡੈਲਸ ਫੋਰਟ ਵਰਥ ਸ਼ਾਰਲਟ ਨਾਰਥ ਕੈਰੋਲੀਨਾ, ਇਹਨਾਂ ਦੋ ਜਿਹੜੇ 에ਅਰਪੋਰਟਸ ਦੇ ਉੱਤੇ ਸਭ ਤੋਂ ਜ਼ਿਆਦੀਆਂ ਜਿਹੜੀਆਂ ਡਿਲੇਜ਼ ਆ ਉਸ ਦਾ ਸਾਹਮਣਾ ਕਰਨਾ ਪਿਆ। ਵਾਸ਼ਿੰਗਟਨ, ਨਿਊਯਾਰਕ, ਸ਼ਿਕਾਗੋ ਤੇ ਮਿਆਮੀ ਦੇ ਵਿੱਚ ਵੀ ਜਿਹੜੀਆਂ ਆ ਕਾਫੀ ਲੋਕਾਂ ਨੂੰ ਇਸ ਡਿਲੇ ਦਾ ਇਸ ਟਰੈਵਲ ਡੇ ਦੇ ਉੱਤੇ ਸਾਹਮਣਾ ਕਰਨਾ ਪੈ ਰਿਹਾ ਹੈਗਾ। ਬਿਲਕੁਲ, ਰਿਊਟਰਸ ਰਿਪੋਰਟ ਕਰ ਰਿਹਾ ਵੀ ਅਮਰੀਕਨ 에ਅਰਲਾਈਨ ਨੇ ਦੁਬਾਰਾ ਕੀ ਜਿਹੜੀਆਂ ਫਲਾਈਟਸ ਆ ਉਹ ਸ਼ੁਰੂ ਕਰ ਦਿੱਤੀਆਂ ਆ। ਪਹਿਲਾਂ ਗਰਾਊਂਡ ਕੀਤੀਆਂ ਗਈਆਂ ਸੀ, ਕੁਝ ਘੰਟੇ ਗਰਾਊਂਡ ਰਹੀਆਂ। ਕਾਰਨ ਉਹਦੇ ਵਿੱਚ ਜਿਹੜਾ ਗਲਿਚ ਦੱਸਿਆ ਗਿਆ ਹੈਗਾ ਸਿਸਟਮ ਦੇ ਵਿੱਚ, ਇੱਕ ਬੈਂਡਰ ਟੈਕਨੋਲੋਜੀ ਨੇ ਜੋ ਪੂਰੀ ਡਿਟੇਲ ਦੱਸੀ ਹੈਗੀ ਆ ਕਿਸ ਹਿਸਾਬ ਦੇ ਨਾਲ ਜੋ ਟੈਕਨੀਕਲ ਗਲਿਚ ਉਹਦੇ ਵਿੱਚ ਆਇਆ ਸੀ, ਤੇ ਜਿਹਦੇ ਕਰਕੇ ਹਜ਼ਾਰਾਂ ਹੀ ਫਲਾਈਟਸ ਕ੍ਰਿਸਮਸ ਈਵ ਵਾਲੇ ਦਿਨ ਜੋ ਉਹ ਡਿਸਟਰਬਡ ਹੋਈਆਂ ਹੈਗੀਆਂ। ਤੇ ਇਹ ਕਹਿੰਦੇ ਵੀ ਵਨ ਆਫ ਦਾ ਬਿਜ਼ੀਐਸਟ ਪੀਰੀਅਡ ਆਫ ਦਾ ਈਅਰ ਹੁੰਦਾ ਹੈਗਾ। ਜੀ ਬਿਲਕੁਲ। ਇਸ ਟਰੈਵਲ ਪੀਰੀਅਡ ਦੇ ਵਿੱਚ ਕਹਿੰਦੇ ਵੀ ਇਹ ਹਫ਼ਤਿਆਂ ਬੱਧੀ ਜਿੱਦਾਂ ਉੱਦਾਂ ਇਹ ਟਰੈਵਲ ਪੀਰੀਅਡ ਓਵਰਆਲ ਚੱਲਦਾ ਆ, ਕਿਉਂਕਿ ਬੱਚਿਆਂ ਦੀਆਂ ਵੀ ਛੁੱਟੀਆਂ ਹੁੰਦੀਆਂ ਆ, ਨਾਲ ਹੀ ਵਿੰਟਰ ਸਟੋਰਮ ਜਿਹੜੇ ਆ ਉਹ ਵੀ ਚੱਲ ਰਹੇ ਹੁੰਦੇ ਆ, ਸਨੋ ਦਾ ਵੀ ਮਾਹੌਲ ਜਿਹੜਾ ਉਹ ਬਣ ਰਿਹਾ ਹੁੰਦਾ, ਕਾਫੀ ਹੈਕਟਿਕ ਡੇ ਹੁੰਦਾ ਆ। ਤੇ ਜਦੋਂ ਕੋਈ ਇਦਾਂ ਦਾ ਟੈਕਨੀਕਲ ਗਲਿਚ ਆ ਜਾਵੇ ਤਾਂ ਆਮ ਲੋਕਾਂ ਦੇ ਲਈ ਬੜੀ ਮੁਸ਼ਕਲ ਹੋ ਜਾਂਦੀ ਹੈ। ਕਹਿੰਦੇ ਵੀ ਇਹ ਹੌਲੀ ਹੌਲੀ ਸਨੋਬਾਲ ਇਹ ਮੈਸਿਵ ਡਿਸਟਰਪਸ਼ਨ ਦੇ ਵਿੱਚ ਤਬਦੀਲ ਹੋ ਜਾਂਦਾ ਆ। ਉਹ ਦਸੰਬਰ 2022 ਦੀ ਜਿਹੜੀ ਆਪਾਂ ਗੱਲ ਕਰ ਰਹੇ ਸੀ, ਉਦੋਂ 20 ਲੱਖ ਲੋਕ ਏਅਰਪੋਰਟਾਂ ਦੇ ਉੱਤੇ ਉਦੋਂ ਫਸ ਗਏ ਸੀ, ਜਦੋਂ ਸਾਊਥ ਵੈਸਟ ਏਅਰਲਾਈਨਸ ਦਾ ਜਿਹੜਾ ਟੋਟਲ ਮੈਲਟਡਾਊਨ ਹੋਇਆ ਸੀ। ਇਸੇ ਤਰੀਕੇ ਦੇ ਨਾਲ ਡੈਲਟਾ ਏਅਰਲਾਈਨਸ ਦਾ ਵੀ ਇੱਕ ਵਾਰੀ ਇਸ ਤਰੀਕੇ ਦੇ ਨਾਲ ਹੋਇਆ ਸੀ। ਕਰਾਊਡ ਸਟ੍ਰਾਈਕ ਕੰਪਨੀ ਦਾ ਚੇਤਾ ਹੋਣਾ ਸਭ ਨੂੰ, ਜਿਹੜਾ ਸਰਵਰਸ ਦੀ ਅਪਡੇਟ ਤੋਂ ਬਾਅਦ ਉਹ ਸਾਰਾ ਕੁਝ ਕੰਪਿਊਟਰ ਚੱਲਣੇ ਬੰਦ ਹੋ ਗਏ ਸੀ, ਤਾਂ ਉਦੋਂ ਦੁਨੀਆ ਭਰ ਦੇ ਵਿੱਚ ਇਸ ਦਾ ਇੱਕ ਵੱਡਾ ਜਿਹੜਾ ਆ ਅਸਰ ਪਿਆ ਸੀ। ਹੌਲੀਡੇ ਸੀਜ਼ਨ ਦੇ ਦੌਰਾਨ ਜ਼ਿਆਦਾਤਰ ਫਲਾਈਟ ਸਾਰੀਆਂ ਸੋਲਡ ਆਊਟ ਹੁੰਦੀਆਂ ਨੇ, ਤੇ ਜਦੋਂ ਉਹਦੇ ਵਿੱਚ ਡਿਲੇ ਆਉਂਦਾ ਆ ਤੇ ਫਿਰ ਅੱਗੇ ਤੋਂ ਅੱਗੇ ਜਿਹੜਾ ਡੋਮੀਨੋ ਇਫੈਕਟ ਆ ਉਸ ਦਾ ਸਾਹਮਣਾ ਸਾਰਿਆਂ ਨੂੰ ਜਿਹੜਾ ਉਹ ਕਰਨਾ ਪੈਂਦਾ ਆ। ਤੇ ਪ੍ਰੋਬਲਮ ਇਹ ਵੀ ਹੁੰਦੀ ਹੈ ਹਰਜੋਤ ਸਿੰਘ ਜੀ, ਹਰ ਇੱਕ ਨੇ ਘਰੋਂ ਘਰੀ ਪਹੁੰਚਣ ਦੀ ਕਰਨੀ ਹੁੰਦੀ ਆ, ਤੇ ਵੈਸੇ ਵੀ ਕ੍ਰਿਸਮਸ ਵਾਲੇ ਦਿਨ ਜੇ ਕੋਈ ਪਹੁੰਚਦਾ ਆ ਉਦੋਂ ਤਕਰੀਬਨ ਸਾਰੀਆਂ ਚੀਜ਼ਾਂ ਬੰਦ ਹੁੰਦੀਆਂ, ਛੁੱਟੀਆਂ ਹੁੰਦੀਆਂ ਆ, ਤੇ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਤੋਂ ਜਿਹੜਾ ਉਹ ਵਾਂਝੇ ਰਹਿਣਾ ਪੈ ਸਕਦਾ ਹੈ।